ਬਹੁਤਾ ਵੀ ਜਦੋਂ ਬੰਦਾ ਅੱਤ ਚੱਕ ਲਵੇ ਉਹਦਾ ਅੰਤ ਹੋਣਾ ਸੰਭਵ ਹੈ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅੱਜ ਇੱਕ ਚੰਗਾ ਸੁਨੇਹਾ ਆਇਆ ਤੇ ਅੱਜ ਇਨਸਾਨੀਅਤ ਦੀ ਜਿੱਤ ਹੋਈ ਹੈ, ਆਪਸੀ ਭਾਈਚਾਰਕ ਸਾਂਝ ਦੀ ਜਿੱਤ ਹੋਈ ਹੈ। ਜਦੋਂ ਤੁਸੀਂ ਖੇਤੀਬਾੜੀ ਮਾਡਲ ਨੂੰ ਸਹੀ ਕਰ ਲਓਗੇ ਤਾਂ ਤੁਹਾਡੀਆਂ 75% ਪ੍ਰੋਬਲਮਸ ਨੇ ਜਿਹੜੀਆਂ ਉਹ ਸੋਲਵ ਹੋ ਜਾਣਗੀਆਂ। ਕੁਛ ਵੀ ਨਹੀਂ ਸੀ, ਸਰਪਲਸ ਸੂਬਾ ਸੀ ਸਾਡਾ। ਅੱਜ ਦੀ ਡੇਟ 'ਚ ਅਸੀਂ ਕਰਜ਼ਾਈ ਹਾਂ ਤੇ ਸਭ ਤੋਂ ਵੱਧ ਕਰਜ਼ਾਈ ਹਾਂ ਇਸ ਮੁਲਕ ਦੇ ਵਿੱਚ। ਇੰਨਾ ਕੁਛ ਇੰਨੇ ਘੱਟ ਸਮੇਂ 'ਚ ਕਿਵੇਂ ਵਾਪਰ ਗਿਆ, ਲੋਕ ਅੱਜ ਸਵਾਲ ਕਰਦੇ ਆ। ਤਾਂ ਸਾਡਾ ਤਾਂ ਐਡਾ ਕੋਈ ਮਸਲਾ ਨਹੀਂ, ਜਿਹੜਾ ਬੰਦਾ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਬਿਲਕੁਲ ਅਸੀਂ ਉਹਦੇ ਨਾਲ ਰਲ ਕੇ ਚੱਲਾਂਗੇ ਜੀ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ ਦੇ ਉੱਤੇ ਅੱਜ ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ ਭਾਰਤ ਦੀ ਸਰਕਾਰ 3 ਕਾਲੇ ਖੇਤੀ ਕਾਨੂੰਨਾਂ ਨੂੰ ਛੇਤੀ ਹੀ ਵਾਪਸ ਲੈਣ ਜਾ ਰਹੀ ਆ। ਜਿਹੜਾ ਅਗਲਾ ਸੈਸ਼ਨ ਆ ਪਾਰਲੀਮੈਂਟ ਦਾ, ਉਹਦੇ ਵਿੱਚ ਇਸ ਪ੍ਰੋਸੈਸ ਨੂੰ ਪੂਰਾ ਕਰ ਲਿਆ ਜਾਵੇਗਾ। ਜਿੱਥੇ ਕਿਸਾਨਾਂ 'ਚ ਖੁਸ਼ੀ ਆ, ਸਾਡੇ ਨਾਲ ਇਸ ਸੰਘਰਸ਼ ਦੇ ਨਾਲ ਮੁੱਢ ਤੋਂ ਜੁੜੇ ਹੋਏ ਪੰਜਾਬੀ ਗਾਇਕਾਂ ਦੇ ਵਿੱਚੋਂ ਜਸ ਬਾਜਵਾ ਜੀ ਮੌਜੂਦ ਨੇ ਇੱਥੇ ਸਿੰਘੂ ਬਾਰਡਰ 'ਤੇ। ਇਹਨਾਂ ਤੋਂ ਜਾਣਦੇ ਹਾਂ ਕਿ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਬਾਈ, ਜਿਹੜਾ ਇਹ ਫੈਸਲਾ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਲਿਆ ਗਿਆ। ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ। ਸਾਹਿਬੇ ਕਮਾਲ ਸਾਡੇ ਜਗਤ ਦੇ ਰਾਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਗੁਰਪੁਰਬ ਹੈ, ਅੱਜ ਜਨਮ ਦਿਵਸ ਹੈ। ਅਤੇ ਉਹਦੇ ਨਾਲ ਨਾਲ ਇੱਕ ਚੰਗਾ ਸੁਨੇਹਾ ਆਉਣਾ ਤਾਂ ਆਪ ਹੀ ਮੈਨੂੰ ਤਾਂ ਲੱਗਦਾ ਕਿ ਦਿਨ ਚੁਣਿਆ ਜਿਹੜਾ ਮਹਾਰਾਜ ਨੇ ਵਰਤਾਰਾ ਸਾਨੂੰ ਦਾਤ ਦੇ ਤੌਰ 'ਤੇ ਦਿੱਤਾ। ਉਹਨਾਂ ਨੇ ਦੇਖਿਆ ਕਿ 1 ਸਾਲ ਤੋਂ ਕਿਸਾਨ ਨੇ ਜਿਹੜੇ ਸੜਕਾਂ 'ਤੇ ਬੈਠੇ ਆ, ਕਿੰਨੀਆਂ ਸ਼ਹਾਦਤਾਂ, ਕਿੰਨਾ ਲਾਠੀ ਚਾਰਜ, ਕਿੰਨਾ ਤਸ਼ੱਦਦ, ਲਖੀਮਪੁਰ ਵਰਗੀਆਂ ਘਟਨਾਵਾਂ। ਤਾਂ ਇੱਕ ਅੰਤ ਦਾ ਵੀ ਇੱਕ ਅੱਤ ਦੀ ਵੀ ਇੱਕ ਅੰਤ ਹੁੰਦਾ। ਉਹ ਜਿਵੇਂ ਕਹਿੰਦੇ ਆ ਨਾ ਕਿ ਬਹੁਤਾ ਵੀ ਜਦੋਂ ਬੰਦਾ ਅੱਤ ਚੱਕ ਲਵੇ ਉਹਦਾ ਅੰਤ ਹੋਣਾ ਸੰਭਵ ਹੈ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅੱਜ ਇੱਕ ਚੰਗਾ ਸੁਨੇਹਾ ਆਇਆ। ਸਾਡਿਆਂ ਬਜ਼ੁਰਗਾਂ ਦੀਆਂ ਦੁਆਵਾਂ ਨੇ, ਦੇਖੋ ਐਡੀ ਉਮਰ ਦੇ ਵਿੱਚ ਇੱਥੇ ਸੇਵਾ ਲਗਾਤਾਰ ਮਾਲਿਸ਼ ਦੀ ਇਹ ਮਸ਼ੀਨਾਂ ਪਈਆਂ ਨੇ, ਬਾਬਾ ਜੀ ਉਹਨੇ ਕਰ ਰਹੇ ਹੈ। ਤਾਂ ਮੈਨੂੰ ਲੱਗਦਾ ਕਿ ਇਹ ਚੰਗਾ ਸੰਕੇਤ ਹੈ। ਅਤੇ ਅੱਜ ਸਾਰੇ ਜਣੇ, ਚਾਹੇ ਉਹ ਪੰਜਾਬ ਦੇ ਕਿਸਾਨ ਨੇ, ਹਰਿਆਣੇ ਦੇ, ਪੂਰੇ ਭਾਰਤ ਦੇ ਕਿਸਾਨ ਖੁਸ਼ ਨੇ। ਕਿਸਾਨ ਦੀ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਕੋਈ ਮਜ਼ਹਬ ਨਹੀਂ। ਕਿਸਾਨ ਦਾ ਧਰਮ ਹੈ ਇਨਸਾਨੀਅਤ, ਅਤੇ ਦੁਨੀਆ ਦਾ ਵੀ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ। ਅੱਜ ਇਨਸਾਨੀਅਤ ਦੀ ਜਿੱਤ ਹੋਈ ਹੈ, ਆਪਸੀ ਭਾਈਚਾਰਕ ਸਾਂਝ ਦੀ ਜਿੱਤ ਹੋਈ ਹੈ। ਬਿਲਕੁਲ ਬਾਜਵਾ ਜੀ, ਜਿਹੜਾ ਅੱਜ ਇਹ ਫੈਸਲਾ ਆਇਆ, ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਅਨੁਮਾਨ ਲਾਏ ਜਾ ਰਹੇ ਆ ਕਿ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ। ਇੱਕ ਬੜਾ ਗੈਪ ਪੈ ਚੁੱਕਿਆ ਪੰਜਾਬ ਦੀ ਸਿਆਸਤ 'ਚ, ਬੜੀ ਸਾਰੀ ਸਿਆਸਤ ਡਿਸਕ੍ਰੈਡਿਟ ਹੋ ਚੁੱਕੀ ਆ। ਤਾਂ ਤੁਹਾਡਾ ਜਿਵੇਂ ਇਸ ਐਜ਼ ਆ ਆਰਟਿਸਟ ਇਸ ਸੰਘਰਸ਼ 'ਚ ਰੋਲ ਰਿਹਾ, ਤਾਂ ਤੁਸੀਂ ਅੱਗੇ ਪੰਜਾਬ ਦੀ ਪੋਲੀਟਿਕਸ 'ਚ ਆਪਣਾ ਕੀ ਰੋਲ ਦੇਖਦੇ ਹੋ? ਨਹੀਂ, ਮੈਂ ਤਾਂ ਪੋਲੀਟਿਕਸ 'ਚ ਕੋਈ ਰੋਲ ਨਹੀਂ ਦੇਖਦਾ ਆਪਣਾ। ਅਸੀਂ ਤਾਂ ਐਜ਼ ਐਨ ਵਲੰਟੀਅਰ ਧਰਨੇ ਦੇ ਵਿੱਚ ਕੰਮ ਕੀਤਾ ਹੈ ਸਾਡਾ, ਕਿਉਂਕਿ ਸਾਡੀ ਜ਼ਮੀਨ ਨਾਲ ਜੁੜਿਆ ਹੋਇਆ, ਹਰ ਇੱਕ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ। ਸਾਡਾ ਇੱਕ ਇਤਿਹਾਸ ਹੈ ਸਾਡੀ ਜ਼ਮੀਨ ਨਾਲ ਜੁੜਿਆ ਹੋਇਆ। ਤਾਂ ਪਰ ਇਹ ਜ਼ਰੂਰ ਕਾਮਨਾ ਕਰਦੇ ਹਾਂ ਕਿ ਕੁਛ ਚੰਗੇ ਲੋਕ ਪੰਜਾਬ ਦਿਆਂ ਹਿੱਤਾਂ ਦੀ, ਪੰਜਾਬ ਦੇ ਡਿਵੈਲਪਮੈਂਟ ਦੀ, ਪੰਜਾਬ ਦੀ ਇੰਪਲੋਇਮੈਂਟ ਦੀ ਗੱਲ ਜ਼ਰੂਰ ਕਰਨ। ਉਹ ਇੱਕ ਮੈਨੂੰ ਤਾਂ ਮਤਲਬ ਹਰ ਇੱਕ ਸੂਬੇ ਨੂੰ ਚੰਗੇ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ। ਪਰ ਬਾਈ ਉਹ ਚੰਗੇ ਬੰਦੇ ਤਾਂ ਹੁਣ ਸੰਘਰਸ਼ਾਂ 'ਚੋਂ ਹੀ ਨਿਕਲਦੇ ਆ। ਤਾਂ ਲੋਕ ਇਹ ਕਰ ਰਹੇ ਆ ਕਿ ਜਿਹੜੇ ਲੋਕ ਇਸ ਸੰਘਰਸ਼ 'ਚ ਜਿਨ੍ਹਾਂ ਨੇ ਪੂਰਾ ਰੋਲ ਨਿਭਾਇਆ, ਉਹ ਸ਼ਾਇਦ ਹੁਣ ਡਿਸਕ੍ਰੈਡਿਟ ਹੋ ਚੁੱਕੀ ਪੰਜਾਬ ਦੀ ਪੋਲੀਟਿਕਸ ਨੂੰ ਇੱਕ ਨਵੀਂ ਦਿਸ਼ਾ ਜਾਂ ਦਸ਼ਾ ਦੇ ਸਕਦੇ ਆ। ਦੇਖੋ ਹੁਣ ਇਹ ਸਮੀਕਰਨ ਹਲੇ ਮੈਨੂੰ ਲੱਗਦਾ ਟੂ ਅਰਲੀ ਹੈ। ਅੱਜ ਤਾਂ ਹਲੇ ਕੁਝ ਚੰਦ ਘੰਟੇ ਹੋਏ ਆ। ਜਦੋਂ ਇਹ ਲੋਕ ਨੇ ਜਿਹੜੇ ਇੱਥੇ ਜਥੇਬੰਦੀਆਂ ਨੇ, ਇਹਨਾਂ ਨੇ ਖੇਤੀ ਨੂੰ ਬਹੁਤ ਨੇੜੇ ਤੋਂ ਸਮਝਿਆ। ਅਤੇ ਪੰਜਾਬ ਦੀ ਇਕੋਨਮੀ ਹੈ ਜਿਹੜੀ ਸਭ ਤੋਂ ਵੱਧ ਉਹ ਖੇਤੀਬਾੜੀ 'ਚ ਹੈ, ਕਿਉਂਕਿ ਸਾਡਾ ਜਿਹੜਾ ਕਿੱਤਾ ਹੈ ਜਾਂ ਪੰਜਾਬ ਦੀ ਅਰਥ ਵਿਵਸਥਾ ਉਹ ਖੇਤੀਬਾੜੀ 'ਤੇ ਟਿਕੀ ਹੋਈ ਹੈ। ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਹੈ, ਚਾਹੇ ਉਹ ਹਰਿਆਣਾ ਹੈ। ਜਦੋਂ ਤੁਸੀਂ ਖੇਤੀਬਾੜੀ ਮਾਡਲ ਨੂੰ ਸਹੀ ਕਰ ਲਓਗੇ ਤਾਂ ਤੁਹਾਡੀਆਂ 75% ਪ੍ਰੋਬਲਮਸ ਨੇ ਜਿਹੜੀਆਂ ਉਹ ਸੋਲਵ ਹੋ ਜਾਣਗੀਆਂ। ਸੋ ਮੈਂ ਤਾਂ ਆਪ ਖੁਦ ਇਹ ਆਸ ਕਰਦਾ ਹਾਂ ਕਿ ਇੱਥੋਂ ਇਹ ਲੋਕ ਜ਼ਰੂਰ ਜਾ ਕੇ ਪੰਜਾਬ ਦੀ ਅਗਵਾਈ ਕਰਨ, ਪੰਜਾਬ ਨੂੰ ਇੱਕ ਵਧੀਆ ਪੱਧਰ ਦੇ ਉੱਤੇ ਰਾਜਨੀਤੀ ਨੂੰ ਲੈ ਕੇ ਜਾਣ। ਜਿੰਨੀ ਗਿਰਾਵਟ ਰਾਜਨੀਤੀ ਦੇ ਵਿੱਚ ਆ ਗਈ, ਅੱਜ ਇੱਕ ਗਾਲ ਬਣ ਚੁੱਕੀ ਹੈ ਲੀਡਰ ਦਾ ਮਤਲਬ, ਅੱਜ ਇੱਕ ਗਾਲ ਬਣ ਚੁੱਕੀ ਹੈ। ਲੋਕ ਇੰਨੀ ਨਫ਼ਰਤ ਕਰਦੇ ਆ ਲੀਡਰ ਨੂੰ। ਉਹ ਕਿਉਂ ਕਰਦੇ ਆ? ਕਿਤੇ ਨਾ ਕਿਤੇ ਉਹਨਾਂ ਦੀਆਂ ਆਪਦੀਆਂ ਗਲਤੀਆਂ ਨੇ। ਸੂਬਾ 4.5 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ। ਤਾਂ ਇਹ ਚੀਜ਼ਾਂ ਦੇ ਸਵਾਲ ਕੌਣ ਪੁੱਛੂਗਾ? ਅੱਜ ਇਸ ਅੰਦੋਲਨ ਨੇ ਇੰਨੀ ਕੁ ਚੇਤਨਤਾ ਸਾਡੇ ਵਿੱਚ ਭਰਤੀ, ਲੋਕ ਸਵਾਲ ਕਰਦੇ ਆ ਕਿ ਭਾਈ ਇਹ ਕਿਵੇਂ ਹੋਇਆ। 1990 ਤੋਂ ਪਹਿਲਾਂ ਕੁਛ ਵੀ ਨਹੀਂ ਸੀ, ਸਰਪਲਸ ਸੂਬਾ ਸੀ ਸਾਡਾ। ਅੱਜ ਦੀ ਡੇਟ 'ਚ ਅਸੀਂ ਕਰਜ਼ਾਈ ਹਾਂ, ਅਤੇ ਸਭ ਤੋਂ ਵੱਧ ਕਰਜ਼ਾਈ ਹਾਂ ਇਸ ਮੁਲਕ ਦੇ ਵਿੱਚ। ਇੰਨਾ ਕੁਛ ਇੰਨੇ ਘੱਟ ਸਮੇਂ 'ਚ ਕਿਵੇਂ ਵਾਪਰ ਗਿਆ, ਲੋਕ ਅੱਜ ਸਵਾਲ ਕਰਦੇ ਆ। ਸੋ ਚੰਗੇ ਲੋਕ ਅੱਗੇ ਆਉਣਗੇ, ਅਸੀਂ ਇਹ ਕਾਮਨਾ ਕਰਦੇ ਹਾਂ। ਪੰਜਾਬ, ਇਹ ਧਰਨਾ ਵੀ ਅਸੀਂ ਪੰਜਾਬ ਦੀ ਖਾਤਰ ਲਾਇਆ, ਅਤੇ ਉਹ ਤਾਂ ਸਾਡਾ ਉੱਥੇ ਘਰ ਹੈ। ਉਹਦੀ ਬਿਹਤਰਮੈਂਟ ਲਈ, ਉਹਦੀ ਚੜ੍ਹਦੀ ਕਲਾ ਲਈ, ਉਹਦੇ ਚੰਗੇ ਭਵਿੱਖ ਲਈ ਸਾਰੇ ਭਰਾ ਰਲ ਮਿਲ ਕੇ ਮਿਹਨਤ ਕਰਨਗੇ। ਇੱਥੋਂ ਅਸੀਂ ਜਿੱਤ ਕੇ ਜਾਈਏ। ਪੰਜਾਬ ਦੇ ਲੋਕ ਜੋ ਕਹਿਣਗੇ ਕਿ ਭਾਈ ਤੁਹਾਨੂੰ ਅਗਵਾਈ ਕਰਨੀ ਚਾਹੀਦੀ ਹੈ ਸੰਯੁਕਤ ਮੋਰਚਾ, ਮੈਂ ਤਾਂ ਆਪ ਖੁਦ ਚਾਹੁੰਦਾ ਇਹ ਅੱਗੇ ਆਉਣ ਆਗੂ
ਪੰਜਾਬ ਦੀ ਬਾਗਡੋਰ ਆਪਣੇ ਹੱਥਾਂ 'ਚ ਲੈਣ। ਆਖਰੀ ਸਵਾਲ ਬਾਈ, ਜਿਹੜਾ ਸੰਘਰਸ਼ ਦੇ ਦੌਰਾਨ ਅਸੀਂ ਦੇਖਿਆ ਬੜੇ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਬੜੇ ਬੰਦਿਆਂ ਨੇ ਸੰਘਰਸ਼ 'ਚ ਆਪਣਾ ਹਿੱਸਾ ਪਾਇਆ, ਪਰ ਚੱਲਦੇ ਸੰਘਰਸ਼ ਵਿੱਚ ਬੜੇ ਮਨਮੁਟਾਵ ਚੱਲਦੇ ਰਹਿੰਦੇ ਆ। ਜਦੋਂ ਐਡਾ ਪਰਿਵਾਰ ਇਕੱਠਾ ਹੋਇਆ ਹੁੰਦਾ ਤਾਂ ਉਹਦੇ ਵਿੱਚ ਤੁਹਾਡਾ ਵੀ ਨਾਂ, ਜਿਵੇਂ ਕਈ ਵਾਰ ਤੁਹਾਡੇ ਆਰਟਿਸਟ ਗੈਲਰੀ ਦੇ ਵਿੱਚ ਵੀ ਦੇਖਿਆ ਕਿ ਕਈ ਵਾਰ ਮਤਭੇਦ ਹੁੰਦੇ ਰਹੇ, ਤਾਂ ਹੁਣ ਜਦੋਂ ਇੱਥੋਂ ਜਿੱਤ ਹੋ ਰਹੀ ਆ ਤਾਂ ਇਹ ਤੋਂ ਬਾਅਦ ਉਹ ਮਤਭੇਦ ਵੀ ਜਿਹੜੇ ਸੁਲਝਾਉਣ ਦੇ ਲਈ ਕੋਈ ਕਾਰਗਰ ਯਤਨ ਕੀਤੇ ਜਾਣਗੇ ਵੀ ਜਿਹੜੇ ਉਹ ਲੋਕ ਜਿਹੜੇ ਸੰਘਰਸ਼ ਸ਼ੁਰੂ ਹੋਣ ਵੇਲੇ ਉਹਨਾਂ ਨੇ ਪੰਜਾਬ ਨੂੰ ਤੋਰਿਆ, ਇਕੱਠਾ ਕੀਤਾ, ਉਹ ਖਾਸ ਕਰਕੇ ਨੌਜਵਾਨ, ਉਹ ਤੁਸੀਂ ਮਤਲਬ ਸਾਰੇ ਕਿਤੇ ਪੰਜਾਬ ਤੁਹਾਨੂੰ ਇਕੱਠੇ ਦੇਖ ਸਕਦਾ? ਦੇਖੋ, ਅੱਜ ਸੰਘਰਸ਼ ਅਸੀਂ ਜਿੱਤ ਗਏ ਤਾਂ ਮਤਭੇਦ ਤਾਂ ਵਿਚਾਰਕ ਮਤਭੇਦ ਹੁੰਦੇ ਆ, ਸਾਡੇ ਤਾਂ ਕਿਸੇ ਨਾਲ ਪਰਸਨਲੀ ਰੰਜਿਸ਼ ਤਾਂ ਕਿਸੇ ਨਾਲ ਵੀ ਨਹੀਂ, ਨਾ ਕੋਈ ਡਾਂਗ ਖੜਕੀ ਹੈ ਕਿਸੇ ਨਾਲ, ਨਾ ਕਿਸੇ, ਸਿਰਫ ਮੁੱਦਿਆਂ ਦੀ ਲੜਾਈ ਹੈ, ਵਿਚਾਰਧਾਰਕ ਲੜਾਈ ਹੈ। ਜਦੋਂ ਹਰ ਇੱਕ ਚੀਜ਼ ਤੇ ਸਮਝੌਤੇ ਹੋ ਜਾਂਦੇ ਆ, ਇਹ ਕਾਨੂੰਨ ਸਭ ਤੋਂ ਵੱਡੀ ਲੜਾਈ ਸੀ, ਇਹ ਵਾਪਸ ਹੋ ਗਏ ਤਾਂ ਸਾਡਾ ਤਾਂ ਐਡਾ ਕੋਈ ਮਸਲਾ ਨਹੀਂ। ਜਿਹੜਾ ਬੰਦਾ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ, ਬਿਲਕੁਲ ਅਸੀਂ ਉਹਦੇ ਨਾਲ ਰਲ ਕੇ ਚੱਲਾਂਗੇ ਜੀ, ਕੋਈ ਇਦਾਂ ਦੀ ਪ੍ਰੋਬਲਮ ਨਹੀਂ। ਮੈਂ ਬੜਾ ਧੰਨਵਾਦ ਕਰਦਾ ਬਾਪੂ ਜੀ ਦਾ, ਜਿਨ੍ਹਾਂ ਨੇ ਲਗਾਤਾਰ ਸੇਵਾ ਇੱਥੇ ਬਾਰਡਰ ਤੇ ਨਿਭਾਈ ਆ, ਐਡੀ ਉਮਰ ਦੇ ਵਿੱਚ ਵੀ ਇਹ ਡਟੇ ਹੋਏ ਆ ਤੇ ਸਾਡੇ ਨਾਲੋਂ ਵੀ ਵੱਧ ਜੋਸ਼ ਹੈ ਇਹਨਾਂ ਬਜ਼ੁਰਗਾਂ ਦੇ ਵਿੱਚ। ਇਹਨਾਂ ਨੂੰ ਵੀ ਵਾਹਿਗੁਰੂ ਚੰਗੀ ਸਿਹਤ ਦੇਵੇ, ਤੰਦਰੁਸਤੀ ਦੇਵੇ, ਚੜ੍ਹਦੀ ਕਲਾ 'ਚ ਰੱਖੇ। ਬਿਲਕੁਲ ਜੀ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਸ ਬਾਜਵਾ ਜੀ ਨੇ ਜਿਹੜੀ ਇਹ ਅੱਜ ਸਟੇਟਮੈਂਟਸ ਦਿੱਤੀਆਂ ਨੇ, ਉਹ ਇਹ ਵੀ ਗੱਲ ਪੱਕੀ ਆ ਕਿ ਜਿਹੜਾ ਕਲਾਕਾਰ ਜਿਹੜੇ ਪੰਜਾਬ ਦੇ ਆ, ਪੰਜਾਬੀ ਗਾਇਕ ਨੇ, ਉਹਨਾਂ ਦਾ ਇੱਕ ਵੱਡਾ ਰੋਲ ਇਸ ਸੰਘਰਸ਼ ਦੇ ਵਿੱਚ ਰਿਹਾ ਕਿ ਉਹਨਾਂ ਨੇ ਇੱਕ ਪੋਜ਼ਿਟਿਵ ਰੋਲ ਜਿਹੜਾ ਆ ਆਪਣੇ ਗਾਣਿਆਂ ਦੇ ਰਾਹੀਂ, ਆਪਣੇ ਗੀਤਾਂ ਦੇ ਰਾਹੀਂ ਇਸ ਸੰਘਰਸ਼ ਦੇ ਵਿੱਚ ਨਿਭਾਇਆ। ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਨੌਜਵਾਨ ਇੱਥੇ ਗਾਇਕਾਂ ਨੂੰ, ਕਲਾਕਾਰਾਂ ਨੂੰ ਫੋਲੋ ਕਰਦੇ ਨੇ, ਤੇ ਉਹਨਾਂ ਨੇ ਪਰ ਉਸ ਚੀਜ਼ ਨੂੰ ਇੱਕ ਪੋਜ਼ਿਟਿਵ ਦਿਸ਼ਾ ਦੇ ਵਿੱਚ ਜ਼ਰੂਰ ਤੋਰਿਆ, ਤਾਂ ਇਹ ਸੱਚਾਈ ਆ। ਤਾਂ ਹੁਣ ਉਹਨਾਂ ਦਾ ਜਿਹੜਾ ਅੱਜ ਉਹ ਸਿੰਘੂ ਬਾਰਡਰ ਤੇ ਜਸ ਬਾਜਵਾ ਜੀ ਮੌਜੂਦ ਸੀ, ਅਸੀਂ ਉਹਨਾਂ ਦੀ ਗੱਲਬਾਤ ਤੁਹਾਨੂੰ ਸੁਣਾਈ ਆ ਕਿ ਜਸ ਬਾਜਵਾ ਦਾ ਇਹ ਸਾਰੇ ਵਰਤਾਰੇ ਬਾਰੇ ਜਾਂ ਇਸ ਫੈਸਲੇ ਬਾਰੇ ਕੀ ਕਹਿਣਾ ਆ। TV 84 ਨਾਲ ਜੁੜੇ ਰਹੋ, ਹੋਰ ਵੀ ਅਪਡੇਟਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।